ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ। ਦੁਬਾਰਾ ਅਸੀਂ ਗੱਲਬਾਤ ਕਰਾਂਗੇ ਡੈਲੀਗੇਟ ਡੈਮੋਕ੍ਰੈਟਿਕ ਪਾਰਟੀ ਕੈਲੀਫੋਰਨੀਆ ਤੋਂ ਸਰਦਾਰ ਹਰਪ੍ਰੀਤ ਸਿੰਘ ਸੰਧੂ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਜੀ ਵੀਰ ਜੀ, ਜਿਸ ਤਰ੍ਹਾਂ ਓਕ ਟਰੀ ਦੀ ਜਿਹੜੀ ਘਟਨਾ ਅੱਜ ਤੋਂ 2 ਸਾਲ ਪਹਿਲਾਂ ਵਾਪਰੀ ਸੀ, ਜਿਸ ਦੇ ਵਿੱਚ 6 ਸਿੱਖ ਨਸਲਵਾਦੀ ਹਥਿਆਰੇ ਦੀਆਂ ਗੋਲੀਆਂ ਨਾਲ ਮਾਰੇ ਗਏ ਸੀ, ਅੱਜ ਸਭ ਤੋਂ ਪਹਿਲਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ ਸਰ, ਨੂੰ ਆਫ ਕੋਰਸ 2 ਸਾਲ ਹੋ ਗਏ ਨੇ ਇਸ ਟ੍ਰੈਜੇਡੀ ਤੋਂ ਜੀ, ਐਂਡ ਉਸ ਤੋਂ ਬਾਅਦ ਜਿਸ ਤਰ੍ਹਾਂ ਪਰਿਵਾਰਾਂ ਤੇ ਮੁਸ਼ਕਲਾਂ ਆਈਆਂ ਨੇ। ਹਾਂਜੀ, ਐਂਡ ਆਫ ਕੋਰਸ ਹਰ ਇੱਕ ਟਾਈਮ ਜਦੋਂ ਵੀ ਟ੍ਰੈਜੇਡੀ ਹੁੰਦੀ ਕਿ ਤੋਂ ਕੀ ਸਿੱਖਿਆ ਜਾਂਦਾ ਜੀ, ਜਾਂ ਕਿਸ ਤਰ੍ਹਾਂ ਕੁਛ ਕਰ ਸਕਦੇ ਹੋ ਤੁਸੀਂ। ਆਫ ਕੋਰਸ ਬੜਾ ਕੁਛ ਚੇਂਜਸ ਲਿਆਉਣ ਦੀ ਕੋਸ਼ਿਸ਼ ਕੀਤੀਆਂ ਬਾਏ ਲੈਜਿਸਲੇਸ਼ਨ, ਕਹਿ ਲਓ ਅਮਰੀਕਨ ਸਿਸਟਮ ਦੇ ਥਰੂ, ਪੁਲਿਸ ਸਿਸਟਮ ਦੇ ਥਰੂ, ਐਂਡ ਆਫ ਕੋਰਸ ਆਪਣੇ ਸਿੱਖਾਂ ਨਾਲ ਵੀ ਇਹ ਸੋਚਿਆ ਗਿਆ ਕਿ ਆਪਾਂ ਜੇ ਪ੍ਰੋਟੈਕਸ਼ਨ ਦੇ ਬਾਰੇ ਸੋਚਦੇ ਹੋ ਗੁਰੂ ਘਰ ਕਿਸ ਤਰ੍ਹਾਂ ਕਰ ਸਕਦੇ ਹੋ ਜੀ। ਇਹ ਕਰਾ ਕੇ ਤੇ ਦੇਖਿਆ ਜਾਂਦਾ ਕਿ ਪ੍ਰੋਟੈਕਸ਼ਨ ਦੇ ਗੁਰੂ ਘਰ ਤੇ ਖੁੱਲੇ ਹੁੰਦੇ ਨੇ, ਇਹਦਾ ਕੋਈ ਜ਼ਿਆਦਾ ਕੁਝ ਕਰ ਨਹੀਂ ਸਕਦੇ ਤੁਸੀਂ ਕਿ ਕੌਣ ਆਵੇ ਨਾ ਜਾਵੇ। ਹਾਂਜੀ, ਪਰ ਲੈਜਿਸਲੇਸ਼ਨ ਵਾਲੇ ਪਾਸਿਓਂ ਬੜਾ ਕੁਝ ਕੀਤਾ ਜਾ ਰਿਹਾ ਸੀ ਕਿ ਜੇ ਇਨਹੈਂਸ ਪਨਿਸ਼ਮੈਂਟ ਹੋਵੇ ਜੇ ਕੰਮ ਹੋਣ। ਜੀ, ਐਂਡ ਆਫ ਕੋਰਸ ਦ ਹੋਲ ਅਮਰੀਕਨ ਸਿਸਟਮ ਨੇ ਹੀ ਇਸ ਟ੍ਰੈਜੇਡੀ ਨੂੰ ਦੇਖ ਕੇ, ਇਸ ਤੋਂ ਪਹਿਲਾਂ ਹੋਰ ਵੀ ਟ੍ਰੈਜੇਡੀਜ਼ ਅਮਰੀਕਾ 'ਚ ਹੋਈਆਂ ਸੀ, ਸਕੂਲ 'ਚ ਹੋਏ ਬੱਚਿਆਂ ਦਾ, ਜੀ, ਮੂਵੀ ਥੀਏਟਰ 'ਚ ਹੋਏ ਸੀ, ਪਬਲਿਕ ਐਕਸੈਸ ਤੇ ਸੋਚਿਆ ਗਿਆ ਕਿਸ ਤਰ੍ਹਾਂ ਕਰ ਸਕਦੇ ਹੋ। ਹਾਂਜੀ, ਪਰ ਸਭ ਤੋਂ ਵੱਡੀ ਗੱਲ ਇਹ ਸਾਰੇ ਨੇ ਮਹਿਸੂਸ ਕੀਤਾ ਕਿ ਜੇ ਬੜੇ ਅਫਸੋਸ ਦੀ ਗੱਲ ਹੈ, ਪਰ ਦੂਜੇ ਪਾਸੇ ਸਿੱਖਾਂ ਬਾਰੇ ਵੀ ਲੋਕਾਂ ਨੂੰ ਪਤਾ ਲੱਗਿਆ ਕਿ ਕੀ ਹੋ ਰਿਹਾ, ਸਿੱਖਾਂ ਬਾਰੇ ਕੌਣ ਨੇ ਕੀ ਨੇ। ਐਂਡ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਪ੍ਰੈਜ਼ੀਡੈਂਟ ਓਬਾਮਾ ਦੀ ਇਲੈਕਸ਼ਨ ਚੱਲ ਰਹੀ ਸੀ। ਪ੍ਰੈਜ਼ੀਡੈਂਟ ਓਬਾਮਾ ਨੇ ਵੀ ਜੋ ਕੁਛ 10 ਦਿਨ ਦੇ ਲਈ ਲੋਇੰਗ ਆਫ ਦ ਫਲੈਗ ਕੀਤਾ ਗਿਆ। ਉਸ ਤੋਂ ਬਾਅਦ FBI ਨੇ ਵੀ ਫੰਡਸ ਕੀਤੇ ਗਏ, ਲੋਕਾਂ ਨੇ ਫੰਡਸ ਭੇਜੇ ਗਏ ਜੇ ਪਰਿਵਾਰਾਂ ਲਈ। ਹਾਂਜੀ, ਐਂਡ ਸੋ ਬੜੇ ਅਮਰੀਕਾ ਨੇ ਬੜਾ ਇਕੱਠੇ ਹੋ ਕੇ ਹਿੰਮਤੀ ਨਾਲ ਸਿੱਖਾਂ ਦੇ ਨਾਲ ਇਹ ਕੰਮ ਕੀਤਾ। ਪਰ ਫਿਰ ਵਾਪਸ ਆਈ ਦੀ ਗੱਲ ਕਿ ਅੱਗੇ ਤੋਂ ਕੀ ਕਰ ਸਕਦੇ ਹਾਂ। ਜੀ, ਲੈਜਿਸਲੇਸ਼ਨ ਕੀਤੀਆਂ ਗਈਆਂ ਨੇ। ਹਾਂਜੀ, ਸੋ ਐਡਵਾਂਸਸ ਕੋਸ਼ਿਸ਼ ਕਰ ਰਹੇ ਕਿ ਜੇ ਕਿ ਕੋਈ ਕਰੇ ਹਾਰਸ਼ ਪਨਿਸ਼ਮੈਂਟ ਹੋਵੇ। FBI ਦੇ ਬਾਅਦ ਉਸ ਤੋਂ ਬਾਅਦ ਇਹ ਵੀ ਟਰੈਕਿੰਗ ਦਾ ਵੀ ਸਿਸਟਮ ਫਰਕ ਕੀਤਾ ਗਿਆ ਹੇਟ ਕ੍ਰਾਈਮ ਬਾਰੇ। ਜੀ, ਕਿ ਪਹਿਲਾਂ ਇਹ ਸੀ ਕਿ ਇਕੱਲੇ ਮੁਸਲਮਾਨ ਹੀ ਕੀਤੇ ਜਾਂਦੇ, ਪਰ ਹੁਣ ਉਸ ਤੋਂ ਬਾਅਦ ਕੈਟਾਗੋਰੀ ਹੋਰ ਵੀ ਪਾਏ ਗਏ, ਹੋਰ ਵੀ ਮਾਈਨੋਰਟੀਜ਼ ਜਾਂ ਰਿਲੀਜੀਅਸ ਪਾਏ ਗਏ, ਜਿਨ੍ਹਾਂ 'ਚ ਸਿੱਖਾਂ ਦਾ ਵੀ ਪਾਇਆ ਗਿਆ ਨਾ। ਹਾਂਜੀ, ਆਲ ਦੋਜ਼ ਥਿੰਗਸ ਹੈਪਨ ਵਿਸਕੌਨਸਿਨ ਤੋਂ ਬਾਅਦ 'ਚ। ਜੀ, ਸੋ ਦੈਟ ਵਾਜ਼ ਕਿ ਚਲੋ ਕਹਿ ਲਓ ਕਿ ਉਸ ਕਰਨ ਤੋਂ ਬਾਅਦ ਇਹ ਪੋਜ਼ਿਟਿਵ ਚੀਜ਼ਾਂ ਹੋਈਆਂ ਸਿੱਖਾਂ ਦੇ ਲਈ। ਹਾਂਜੀ, ਹਾਂਜੀ। ਤੇ ਵੀ ਜਸਟ ਇਵਨ ਆਫਟਰ ਥੀਸ ਪੋਜ਼ਿਟਿਵ ਥਿੰਗਸ ਹੈਪਨ ਟੂ ਅਸ, ਉਸ ਤੋਂ ਬਾਅਦ ਵੀ ਰੀਸੈਂਟਲੀ ਜਿਹੜੀ ਹੇਟ ਕ੍ਰਾਈਮ ਦੀ ਘਟਨਾ ਸਾਹਮਣੇ ਆਈ ਹੈ ਪਿਛਲੀ ਦਿਨੀ, ਜਿਸ ਤਰ੍ਹਾਂ ਸੰਦੀਪ ਸਿੰਘ ਜੀ ਨੂੰ ਨਿਊਯਾਰਕ ਦੇ ਵਿੱਚ ਇੱਕ ਟਰੱਕ ਡਰਾਈਵਰ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸੋ ਫਿਰ ਵਾਪਸ ਫਿਰ ਉੱਥੇ ਗੱਲ ਕਿ ਜਿਸ ਤਰ੍ਹਾਂ ਕਿ ਜਿਹੜੇ ਲੋਕਲ ਬੰਦਾ ਜਿਹੜਾ ਕਿ ਜਿਹਦੇ 'ਚੋਂ ਕਈ ਚੀਜ਼ਾਂ ਜਿਹੜੇ ਅਮਰੀਕਾ 'ਚ ਦੇਖਿਆ ਜਾਂਦਾ ਕਿ ਹਾਂ ਮੁਸਲਮਾਨਾਂ ਕਹਿ ਲਓ ਕਿ ਉਹਨਾਂ ਦੇ ਜਿਸ ਤਰ੍ਹਾਂ ਹੁਣ ਚੱਲ ਰਿਹਾ ਆਪਣੇ ਇਜ਼ਰਾਈਲ ਦੇ ਬਾਅਦ ਲੜਾਈ ਹੋ ਰਹੀ ਹੈ, ਕਈ ਉਸ ਪਾਸੋਂ ਵੀ ਦੇਖਦੇ ਨੇ ਮੁਸਲਮਾਨ। ਸੋ ਵੀ ਆਰ ਸਟਿਲ ਬਿਕਮਿੰਗ ਵਿਕਟਿਮਸ ਆਫ ਹੇਟ ਕ੍ਰਾਈਮ। ਜੀ, ਜਿਹੜੇ ਕਿ ਪਰ ਇਹੀ ਗੱਲ ਹੁੰਦੀ ਵਾਪਸ ਕਿ ਜਿਹੜੇ ਕਿ ਅਮਰੀਕਨਸ ਨੇ ਜੋ ਕਿਹਾ ਜਾਂਦਾ ਕਿ ਹਾਂ ਕਿੰਨੇ ਕੁ ਮੂਰਖ ਹੋਣਗੇ ਜਿਨ੍ਹਾਂ ਨੂੰ ਪਤਾ ਨਹੀਂ ਸਿੱਖਾਂ ਬਾਰੇ ਕੀ ਆ। ਇਹ ਪਤਾ ਆਪਣੇ ਸਿੱਖਾਂ ਦਾ ਨਾਲ ਹੀ ਇਹੋ ਜਿਹੇ ਲੋਕੀ ਹੋਰਨਾਂ ਨੂੰ ਵੀ ਹੇਟ ਕਰਦੇ, ਚਾਹੇ ਜੂਸ ਹੋਣ, ਮੁਸਲਮਾਨ ਹੋਣ ਜਾਂ ਕਾਲੇ ਹੋਣ, ਔਰ ਸਾਊਥ ਏਸ਼ੀਅਨਸ ਹੋਣ। ਸੋ ਇਹ ਤੇ ਆਪਾਂ ਨੂੰ ਵਿਜੀਲੈਂਟ ਹੋਣਾ ਪੈਂਦਾ ਕਿ ਹਾਂ ਤੁਸੀਂ ਧਿਆਨ ਕਰੋ ਕਿੱਥੇ ਜਾ ਰਹੇ ਹੋ, ਕੀ ਨਹੀਂ ਜਾ ਰਹੇ ਹੋ। ਜੇ ਤੁਸੀਂ ਕਹੋ ਕਿ ਹਾਂ ਇਹ ਹੇਟ ਕ੍ਰਾਈਮ ਬਿਲਕੁਲ ਬੰਦ ਹੋ ਜਾਏ, ਆਈ ਡੋਂਟ ਨੋ ਕਿ ਕਿਸ ਤਰ੍ਹਾਂ ਕਰ ਸਕਦੇ ਹਾਂ। ਹਰ ਇੱਕ ਕੋਸ਼ਿਸ਼ ਕਰ ਰਿਹਾ, ਹਰ ਇੱਕ ਆਰਗੇਨਾਈਜੇਸ਼ਨ ਕਰ ਰਹੀ ਹੈ ਕਿ ਸਿੱਖਾਂ ਬਾਰੇ ਵਿਜ਼ਿਬਿਲਿਟੀ ਬਾਰੇ ਦੱਸਿਆ ਜਾ ਕਿ ਅਸੀਂ ਕੌਣ ਆ। ਅਸੀਂ ਐਜ਼ ਏ ਮੈਂਬਰ ਆਫ ਕਮਿਊਨਿਟੀ ਵੀ ਆਰ ਪ੍ਰੋਡਕਟਿਵ ਕਮਿਊਨਿਟੀ। ਆਪਾਂ ਇੱਥੇ ਕੰਮ ਕਰ ਰਹੇ ਹਾਂ, ਡਾਕਟਰਸ, ਇੰਜੀਨੀਅਰਸ ਐਂਡ ਆਲ ਵਾਕਸ ਆਫ ਲਾਈਫ ਸਿੱਖ ਹੈਗੇ ਜਿਹੜੇ ਕਿ ਪੋਜ਼ਿਟਿਵਲੀ ਇੰਪੈਕਟ ਕਰਦੇ ਅਮਰੀਕਾ ਵਿੱਚ। ਜੀ, ਪਰ ਜਦੋਂ ਇਹ ਫਿਰ ਇਹੋ ਜਿਹੀਆਂ ਘਟਨਾ ਹੁੰਦੀਆਂ ਫਿਰ ਉੱਥੇ ਵਾਪਸ ਫਿਰ ਗੱਲਬਾਤ ਪਹੁੰਚ ਜਾਂਦੀ ਹੈ, what are we doing wrong ਜਿਹੜੇ ਕਿ ਸਾਡੇ ਤੇ ਇਹੋ ਜਿਹਾ ਇੱਥੇ ਹੋ ਰਿਹਾ ਹੈ। ਜੀ, ਜੀ। So we continue to educate the masses। ਨਾਲ ਦੇ ਨਾਲ ਇਨਫੋਰਮੇਸ਼ਨ ਨਾਲ ਕਰਕੇ ਦੇ ਕੇ ਸਿੱਖ ਕੌਣ ਨੇ, ਤੁਸੀਂ ਤੁਹਾਡੇ ਨੇਬਰਸ ਨੇ, ਤੁਹਾਡੇ ਸਕੂਲ 'ਚ ਬੱਚੇ ਪੜ੍ਹਦੇ ਤੁਹਾਡੇ ਨਾਲ। ਬਟ ਇਟਸ ਸਟਿਲ ਅ ਲੌਂਗ ਵੇਜ਼ ਟੂ ਗੋ ਕਿ ਜਿੱਥੇ ਕਿ
ਇਹ ਹੇਟ ਕੱਢੀ ਜਾਵੇ ਅਮਰੀਕਨ ਅਨਫੋਰਚੂਨੇਟਲੀ ਅਮਰੀਕਨ ਚੋਂ। ਜੀ ਸੁਖਬੀਰ ਜੀ, that was my next question ਕਿ ਜਿਸ ਤਰ੍ਹਾਂ ਦੇ ਹੇਟ ਕ੍ਰਾਈਮ ਦੇ ਕਾਫੀ ਸਾਰੇ ਸਿੱਖ ਜਿਹੜੇ ਨੌਜਵਾਨ ਨੇ ਉਹਨਾਂ ਨਾਲ ਹੁੰਦਾ ਹੈ ਬਿਕੋਜ਼ ਆਫ देयर ਸਿੱਖੀ ਸਰੂਪ, ਰਾਈਟ, ਐਂਡ ਕਾਫੀ ਜਿਹੜੇ ਨੇ ਉਹ ਤਾਂ ਦੱਸਦੇ ਨੇ ਮੀਡੀਆ ਦੇ ਵਿੱਚ ਕਿ ਸਾਡਾ ਕੀ ਹੋਇਆ। ਕਾਫੀ ਸਾਡੇ ਨੇ ਭਰਾ ਜੋ ਚੁੱਪ ਕਰਕੇ ਰਹਿ ਜਾਂਦੇ ਨੇ ਐਂਡ ਐਜ਼ ਯੂ ਸੈਡ ਯੂ ਡੋਨਟ ਨੋ ਹਾਊ ਟੂ ਸਟਾਪ ਇਟ, ਯੂ ਡੋਨਟ ਨੋ ਕਿ ਅਸੀਂ ਕਿਸ ਤਰ੍ਹਾਂ ਅਵੇਅਰਨੈਸ ਫੈਲਾ ਸਕੀਏ that we are Sikh, we are not from different community. And remember last time we talked to you about Sikh Caucus, how you are helping all the Sikhs throughout America about like these kind of problems, how you investigate. Are you going to do something about this case as well? Are you going to investigate like what happened to Sandeep Singh and who hit him and what was the car and what happened exactly over there? Right, that continues to development caucus wale paasson ਆਪਾਂ ਉਸ ਵੇਲੇ ਪ੍ਰੈਸ਼ਰ ਪਾਈ ਜਾਂਦਾ ਹੈ ਜਿਹੜੀ ਵੀ ਲੋਕੈਲਿਟੀ ਵਿੱਚ ਇਹੋ ਜਿਹਾ ਕੋਈ ਹੋਵੇ। ਨਿਊਯਾਰਕ ਵਾਲੇ ਪਾਸੇ ਆਪਣੇ ਕਾਂਗਰਸਮੈਨ ਮੈਂਗ ਹੈਗੀ ਆ, ਉਹ ਵੀ ਮੈਂਬਰਸ ਆਫ ਕਾਂਗਰਸ ਹੈਗੇ ਨੇ ਜਿਹੜੇ ਕਿ ਉਸ ਨੂੰ ਡਾਇਰੈਕਟਲੀ ਇੰਪੈਕਟ ਕਰਦੇ ਜਿਨ੍ਹਾਂ ਨੂੰ ਇਨਫੋਰਮ ਕੀਤਾ ਜਾ ਰਿਹਾ ਹੈ। ਦਿਸ ਕੰਟੀਨਿਊਸ ਟੂ ਬੀ ਅ ਪ੍ਰੋਬਲਮ। ਕਮਿਊਨਿਟੀ ਨੂੰ ਤੁਸੀਂ ਕਿਸ ਤਰ੍ਹਾਂ ਆਊਟਰੀਚ ਕਰਕੇ ਕਿਸ ਤਰ੍ਹਾਂ ਸਮਝਾਇਆ ਜਾਵੇ। ਆਬਵੀਅਸਲੀ ਜਦੋਂ ਕਿ ਲਾਜ਼ ਪਾਸ ਕੀਤੇ ਗਏ, ਸਪੈਸ਼ਲੀ ਜਦੋਂ ਪੁਸ਼ ਕੀਤਾ ਗਿਆ FBI ਥਰੂ ਹੇਟ ਕ੍ਰਾਈਮਸ ਦੇ ਇਸ਼ੂ ਵਿੱਚ ਕਿ ਇਹ harsher punishment ਹੋਇਆ ਕਰੇ। ਇਹ ਨਹੀਂ ਕਿ ਕਦੇ ਸਿੰਪਲ ਪਨਿਸ਼ਮੈਂਟ ਪਰ harsher punishment ਹੋਵੇ। ਜੇ ਕਰਨ ਵਾਲਾ ਵੀ ਸੋਚੂਗਾ ਜਿਵੇਂ ਕਿ ਸਿੱਖਾਂ ਦੇ ਕੁਛ ਕੀਤਾ ਇਹ ਤਾਂ ਪੈਨਲਟੀਜ਼ ਵੀ ਟਫਰ ਹੋਣਗੀਆਂ। ਸੋ ਲੈਜਿਸਲੇਸ਼ਨ ਵਾਲੇ ਪਾਸੋਂ ਕੋਸ਼ਿਸ਼ ਕਰੀ ਜਾਈਏ ਹਰ ਇੱਕ ਥਾਂ ਤੇ ਕਿ ਇਹ harsher punishment ਹੋਵੇ ਕਿਉਂਕਿ those are state by state issues ਹੁੰਦੀਆਂ ਨੇ and judiciary। so unless justice department involved ਹੋਵੇ ਜਿਹੜਾ ਕਿ ਉਹ ਉਸ ਪਾਸੇ ਵੀ ਕਰੀਦਾ on a larger scale, ਪਰ ਲੋਕਲ ਜਿਹੜੇ ਸਟੇਟ ਬਾਏ ਸਟੇਟ ਇਸ਼ੂਜ਼ ਹੁੰਦੇ ਨੇ ਜਿੱਥੇ ਵੀ ਇਹ ਘਟਨਾ ਹੁੰਦੀਆਂ ਨੇ ਲੋਕਲ ਕਾਂਗਰਸਮੈਨ ਜਾਂ ਸੈਨੇਟਰਸ ਨੂੰ ਇਨਵੋਲਵ ਕਰਕੇ ਦੱਸੀ ਜਾਂਦਾ ਕਿ ਦਿਸ ਸਟਿਲ ਕੰਟੀਨਿਊਸ ਟੂ ਬੀ ਅ ਪ੍ਰੋਬਲਮ ਜਿਹੜੀ ਕਿ ਸੈਡਲੀ ਸਿੱਖਾਂ ਤੇ ਜ਼ਿਆਦਾ ਇਹ ਪੈਂਦਾ ਆ। ਨਿਊਯਾਰਕ ਵਾਲੇ ਕੇਸ ਵਾਲੇ ਪਾਸੇ ਫਿਰ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਕਿ ਦਿਸ ਸਮਥਿੰਗ ਹੈਜ਼ ਟੂ ਚੇਂਜ। ਚਾਹੇ ਨਿਊਯਾਰਕ ਗਵਰਨਰ ਜਿਹੜਾ ਕਿ ਕਦੇ ਹੁਣੇ ਨਿਊਯਾਰਕ ਸਿਟੀ ਦਾ ਗਵਰਨਰ ਹੈ, ਬੜਾ ਲਿਬਰਲ ਪਰਸਨ ਹੈ, ਸਿੱਖਾਂ ਨੂੰ ਉਹਨਾਂ ਨੇ ਪਾਇਆ, ਪਰ ਹਾਊ ਡੂ ਯੂ ਮੈਨੇਜ on the local ground किस तरह changes पा सकते हो, चाहे police system through या local judiciary through। so those are the continuation of process जो हम कोशिश कर रहे हैं कि as through the American Sikh Congressional Caucus through। जी ਤਵੀਰ ਜੀ we have 1 minute, one last minute, 1 ਮਿੰਟ ਰਹਿ ਗਿਆ ਸਾਡੇ ਕੋਲ। ਅਸੀਂ at the end ਤੁਸੀਂ ਇਹਨਾਂ ਹੇਟ ਕ੍ਰਾਈਮਸ ਬਾਰੇ ਜਾਂ ਫਿਰ ਸਿੱਖਾਂ ਨੂੰ ਹੋਰ ਜਾਗਰੂਕ ਅਵੇਅਰਨੈਸ ਕਰਨ ਲਈ ਕੋਈ ਸੁਨੇਹਾ, anything that you want to share with TV84 ਦਰਸ਼ਕਾਂ ਦੇ ਨਾਲ? we come back right again to the youth ਜਿਹੜੇ ਆਪਣੇ ਜਿਹੜੇ ਅੱਜ ਕੱਲ੍ਹ ਦੇ ਬੱਚੇ ਨੇ। their education level is so much better, their communication level is so much better। our hopes ਇਹਨਾਂ ਦੇ ਯਾਨੀ ਕਿ ਹਾਂ they will be the mainstream ਜਿਹੜੇ ਕਿ ਸਿੱਖਾਂ ਬਾਰੇ ਚੰਗੀ ਤਰ੍ਹਾਂ ਸਮਝਾ ਸਕਣ। we are early immigrants ਆਪਾਂ ਸਾਰੇ ਹੈਗੇ ਨੇ, we don't have the skills sometimes, but ਜਿਹੜੇ ਆਪਣੇ new youth ਹੈਗਾ they are the ones who can best make the best examples of the Sikhism in their common day and common life। so ਇੱਕ ਪਾਸੇ we encourage the youth to get involved in every way they can। अपने चलो ठीक doctors engineers बनने, but also give back to community, become the vibrant link between the community and the Sikhism involvement with the community। जी बिल्कुल ਵੀਰ ਜੀ, that's a very good idea। ਤੇ ਵੀਰ ਜੀ ਹੁਣ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਤੁਹਾਡਾ ਬਹੁਤ ਸ਼ੁਕਰ ਕਿ ਤੁਸੀਂ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ, ਇਸ ਕੇਸ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਦਿੱਤੀ। ਤੇ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।